ਜੀ ਕੂਕ ਪਾਕਿਸਤਾਨ ਕੂਕ ਦੇ ਅੱਜ ਜਨਾਬ ਜ਼ੇਰੇ ਇੰਤਜ਼ਾਮ ਸ਼ਰਾਸਟੋਨ ਲਾਹੌਰ ਦੇ ਅੰਦਰ ਅਸੀਂ ਬੈਠਕ ਕੀਤੀ ਹੈ ਔਰ ਅਸੀਂ ਜਿਹੜਾ ਕੂਕ ਪਾਕਿਸਤਾਨ ਕੂਕ ਤਨਜ਼ੀਮ ਦੇ ਹਵਾਲੇ ਨਾਲ ਮੁਖਤਲਿਫ ਅਮੂਰ ਡਿਸਕਸ ਕੀਤੇ ਨੇ। ਸਾਡੇ ਨਾਲ ਦੋ ਤਿੰਨ ਇੰਜੀਨੀਅਰ ਮੌਜੂਦ ਨੇ, ਇੰਜੀਨੀਅਰ ਜ਼ਰਗਾਮ ਸਾਹਿਬ, ਇੰਜੀਨੀਅਰ ਹਾਫਿਜ਼ ਨੁਮਾਨ ਸਾਹਿਬ ਪੰਜਾਬੀ, ਜ਼ਰਗਾਮ ਪੰਜਾਬੀ, ਨੁਮਾਨ ਪੰਜਾਬੀ, ਤੇ ਕੈਮਰੇ ਦੇ ਪਿੱਛੇ ਜਨਾਬ ਇੰਜੀਨੀਅਰ ਆਸਮ ਪੰਜਾਬੀ। ਇਹ ਯੂਨੀਵਰਸਿਟੀ ਆਫ ਲਾਹੌਰ ਤੋਂ ਇਹ ਫਾਜ਼ਲੀਨ ਦੇ ਨੇ ਉਹਦੇ ਪੁਰਾਣੇ, ਤੇ ਇਹਨਾਂ ਦਾ ਬੜਾ ਕਿਰਦਾਰ ਹੈ ਪੰਜਾਬੀ ਲੋਕ ਲਹਿਰ ਦੇ ਬਾਰੇ ਨਾਲ। ਪੰਜਾਬ ਔਰ ਪੰਜਾਬੀ ਜ਼ੁਬਾਨ ਔਰ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ੁਬਾਨ ਦੀ ਅਹਿਮੀਅਤ, ਇਹਦੇ ਉੱਤੇ ਅਸੀਂ ਗੱਲਬਾਤ ਕੀਤੀ। ਅਜੇ ਹੋਰ ਵੀ ਬੈਠਕਾਂ ਹੋਣਗੀਆਂ ਇੰਸ਼ਾ ਤਾਲਾ। ਔਰ ਨਿਜ਼ਾਮ ਜਿਹੜਾ ਮੁਲਕੀ ਨਿਜ਼ਾਮ ਹੈ ਉਹਦੇ ਅੰਦਰ ਰੋਲ ਕੀ ਹੋਣਾ ਚਾਹੀਦਾ, ਔਰ ਸੂਫੀਆ ਕਰਾਮ ਦੀ ਤਾਲੀਮਾਤ ਔਰ ਜਮਹੂਰੀ ਨਿਜ਼ਾਮ ਸਿਆਸਤ, ਅੱਜ ਇਹਦੇ ਉੱਤੇ ਗੱਲਬਾਤ ਹੋਈ ਹੈ। ਔਰ ਆਇੰਦਾ ਆਉਣ ਵਾਲਾ ਜਿਹੜਾ ਵੇਲਾ ਹੈ, ਜਿਹੜਾ ਪਾਕਿਸਤਾਨ ਦਾ ਵੇਲੇ ਦੀ ਗੱਲ ਡਿਸਕਸ ਹੋਈ ਹੈ ਕਿ ਉਹਦੇ ਵਿੱਚ ਕਿਸ ਤਰ੍ਹਾਂ ਨਿਜ਼ਾਮ ਹੋਣਾ ਚਾਹੀਦਾ ਔਰ ਪੰਜਾਬੀ ਕਿੱਥੇ ਐਗਜ਼ਿਸਟ ਕਰਦੀ ਹੈ, ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ੁਬਾਨ ਹੈ। ਔਰ ਨਿਜ਼ਾਮ ਜਿਹੜਾ ਜਮਹੂਰੀ ਹੈ, ਲੋਕਾਂ ਦੀ ਰਾਏ, ਸ਼ੁਰਾਈਅਤ, ਔਰ ਉਸ ਦੇ ਬਾਰੇ 'ਚ ਵੀ ਬੜੀ ਭਰਵੀਂ ਗੱਲ ਕੀਤੀ ਹੈ ਤਲਬਾ ਔਰ ਫਾਜ਼ਲੀਨ ਨੇ। ਔਰ ਅਸੀਂ ਅੱਜ ਦੀ ਇਸ ਬੈਠਕ ਤੋਂ ਬੜੇ ਮੁਤਮਈਨ ਹਾਂ ਕਿ ਆਇੰਦਾ ਆਉਣ ਵਾਲੇ ਵੇਲੇ ਦੇ ਵਿੱਚ ਇੰਸ਼ਾ ਅੱਲਾ ਪਾਕਿਸਤਾਨ ਦਾ ਜਿਹੜਾ ਵੇਲਾ ਹੈ, ਮੁਸਤਕਬਲ ਹੈ, ਉਹ ਬੜਾ ਰੋਸ਼ਨ ਹੈ ਔਰ ਜਗਮਗਾ ਰਿਹਾ ਹੈ ਕਿ ਇੱਥੇ ਨਿਜ਼ਾਮ ਜਿਹੜਾ ਹੈ ਉਹ ਜਮਹੂਰੀ ਹੋਏਗਾ ਔਰ ਲੋਕਾਂ ਦੀ ਰਾਏ ਨੂੰ ਅਹਿਮੀਅਤ ਹੋਏਗੀ। ਔਰ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਅੰਦਰ ਜਿਸ ਤਰ੍ਹਾਂ ਕੇ ਲੋਕ ਇੱਥੇ ਚਾਹੁੰਦੇ ਨੇ ਕਿ ਇੱਥੇ ਇੱਕ ਬਾਕਾਇਦਾ ਤੌਰ 'ਤੇ ਸਿਸਟਮ ਠੀਕ ਹੋ ਜਾਏ, ਲੋਕਾਂ ਦੀ ਰਾਏ ਦਾ ਇਹਤਰਾਮ ਕੀਤਾ ਜਾਏਗਾ ਔਰ ਲੋਕ ਆਪਣੇ ਮੁਸਤਕਬਲ ਦੇ ਹਵਾਲੇ ਨਾਲ ਪੋਜ਼ੀਟਿਵ ਮਹਿਸੂਸ ਕਰਨਗੇ। ਔਰ ਡਿਵੈਲਪਮੈਂਟ ਔਰ ਤਰੱਕੀ ਪਾਕਿਸਤਾਨ ਦੀ ਜਿਹੜੀ ਕਿ ਅਹਿਸਾਸ ਹੈ, ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਤਰੱਕੀ ਕਰੇ ਔਰ ਇੰਸ਼ਾ ਅੱਲਾਹ ਤਾਲਾ ਪਾਕਿਸਤਾਨ ਦਾ ਨਿਜ਼ਾਮ ਬਿਹਤਰੀ ਤਰਫ ਜਾਏਗਾ ਔਰ ਆਉਣ ਵਾਲਾ ਵੇਲਾ ਪਾਕਿਸਤਾਨ ਦਾ ਕੌਮਾਂ ਦੀ ਜ਼ਿੰਦਗੀ ਦੇ ਅੰਦਰ ਵੀ ਜਿਹੜਾ ਕਿ ਵੇਲੇ ਮੁਸ਼ਕਲ ਆਉਂਦੇ ਨੇ ਉਹ ਲੰਘ ਜਾਏਗਾ ਔਰ ਪਾਕਿਸਤਾਨ ਨੂੰ ਪੂਰੀ ਅਕਵਾਮ ਦੇ ਵਿੱਚ, ਅਕਵਾਮ ਆਲਮ ਦੇ ਵਿੱਚ ਇੱਕ ਵੱਡਾ ਮੁਕਾਮ ਮਿਲੇਗਾ ਇੰਸ਼ਾ ਅੱਲਾਹ। ਔਰ ਪਾਕਿਸਤਾਨ ਜ਼ਿੰਦਾਬਾਦ ਔਰ ਪੰਜਾਬੀ ਜ਼ਿੰਦਾਬਾਦ। ਔਰ ਪਾਕਿਸਤਾਨ ਦੀ ਅਸੀਂ ਅਸਾਸ ਦੇ ਹਵਾਲੇ ਨਾਲ ਮੁਤਮਿਨ ਹਾਂ ਕਿ ਜਿਹੜੀ ਅਕਸਰੀਤੀ ਕੌਮ ਹੈ ਉਹਦਾ ਕਿਰਦਾਰ ਬੜਾ ਅਹਿਮ ਹੈ ਇਹਦੇ ਵਿੱਚ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਅਕਸਰੀਤੀ ਸੂਬਾ ਹੈ ਔਰ ਪੰਜਾਬੀ ਪਾਕਿਸਤਾਨ ਦੇ ਵਿੱਚ 80% ਲੋਕ ਪੰਜਾਬੀ ਬੋਲਦੇ ਨੇ, ਚਵਾਂ ਸੂਬਿਆਂ ਦੇ ਅੰਦਰ ਮੌਜੂਦ ਨੇ। ਇਹਨਾਂ ਦਾ ਜ਼ਿੰਮੇਦਾਰੀ ਵੀ ਜ਼ਿਆਦਾ ਹੈ, ਕਿਰਦਾਰ ਵੀ ਜ਼ਿਆਦਾ ਹੈ। ਤੇ ਇਸ ਲਈ ਬਾਬਾ ਫਰੀਦ ਦੇ ਪੈਰੋਕਾਰ, ਬਾਬਾ ਬੁੱਲੇ ਸ਼ਾਹ ਦੇ ਪੈਰੋਕਾਰ ਔਰ ਸ਼ਾਹ ਹੁਸੈਨ ਲੋਧੀ ਦੇ ਪੈਰੋਕਾਰ ਇੱਕ ਉਸ ਨਿਜ਼ਾਮ ਦੀ ਤਰਫ ਜਾ ਰਹੇ ਨੇ। ਹਜ਼ਰਤ ख्वाजा गुलाम फरीद कोट मिठन वाले ਦੇ ਪੈਰੋਕਾਰ, ਇਹ ਪੰਜਾਬੀ ਜ਼ੁਬਾਨ ਦੇ ਮਾਨ ਸਾਰੇ ਸੂਫੀ ਸ਼ਾਇਰ ਨੇ, ਉਹਨਾਂ ਦੀ ਤਾਲੀਮਾਤ ਨੂੰ ਲੈ ਕੇ ਅਗਾਂਹ ਵਧਣਗੇ। ख्वाजा ਫਰੀਦ ਹੋਣ ਜਾਂ ਬਾਬਾ ਫਰੀਦ ਹੋਣ, ਬੁੱਲੇ ਸ਼ਾਹ ਹੋਣ ਜਾਂ ਮੀਆਂ ਮੁਹੰਮਦ ਬਖਸ਼ ਹੋਣ, ਸਭ ਦਾ ਇਹ ਅਜ਼ਮ ਹੈ ਕਿ ਅਸੀਂ ਇਸ ਮੁਲਕ ਦੇ ਅੰਦਰ ਇੱਕ ਸਾਲੇ ਨਿਜ਼ਾਮ ਕਾਇਮ ਕਰਨਾ ਜਿਹਦੀ ਬੁਨਿਆਦ ਜਮਹੂਰ ਦੀ ਰਾਏ ਦੇ ਉੱਤੇ ਹੋਏਗੀ। ਜਲ ਜਲ ਹਾਰ ਨਾ ਹਾਰੀ ਹਿੰਮਤ, ਮੀਆਂ ਸਾਹਿਬ ਫਰਮਾਉਂਦੇ ਨੇ, ਜਲ ਜਲ ਹਾਰ ਨਾ ਹਾਰੀ ਹਿੰਮਤ, ਇੱਕ ਦਿਨ ਫਿਰ ਸੀ ਪਾਸਾ, ਭੁੱਖਾ ਮੰਗਣ ਚੜੇ ਮੁਹੰਮਦ, ਉੜਕ ਭਰਦਾ ਕਾਸਾ। ਤੇ ਮੀਆਂ ਸਾਹਿਬ ਫਰਮਾਉਂਦੇ ਨੇ, ਸਦਾ ਬਹਾਰ ਦਈ ਇਸ ਬਾਗੇ, ਕਦੇ ਖਿਜ਼ਾ ਨਾ ਆਵੇ, ਓਵਨ ਫੈਜ਼ ਹਜ਼ਾਰਾਂ ਥਾਈ, ਹਰ ਭੁੱਖਾ ਫਲ ਖਾਵੇ। ਓਵਨ ਫੈਜ਼ ਹਜ਼ਾਰਾਂ ਤਾਈ, ਹਰ ਭੁੱਖਾ ਫਲ ਖਾਵੇ। ਸਦਾ ਬਹਾਰ ਦਈ ਇਸ ਬਾਗੇ, ਕਦੇ ਖਿਜ਼ਾ ਨਾ ਆਵੇ, ਹੋਵਨ ਫੈਜ਼ ਹਜ਼ਾਰਾਂ ਤਾਈ, ਹਰ ਭੁੱਖਾ ਫਲ ਖਾਵੇ। ਤੇ ਬਾਲ ਚਰਾਗ ਇਸ਼ਕ ਦਾ ਮੇਰਾ ਰੋਸ਼ਨ ਕਰਦੇ ਸੀਨਾ, ਦਿਲ ਦੇ ਦੀਵੇ ਦੀ ਰੋਸ਼ਨਾਈ ਜਾਵੇ ਵਿੱਚ ਜ਼ਮੀਨਾਂ। ਲੋ ਜੀ, ਇਹ ਦਿਲ ਦੀਆਂ ਗੱਲਾਂ ਨੇ ਔਰ ਪੈਗਾਮ ਜਿਹੜਾ ਨਾ ਉਹ ਇੱਥੋਂ ਦੇ ਧਰਤੀ ਦੇ ਜਿਹੜੇ ਸੂਫੀ ਸਿਆਣੇ ਔਰ ਜਿਹੜੇ ਕਿ ਧਰਤੀ ਦੇ ਅਸਲ ਵਾਰਸ ਵੀ ਨੇ, ਜਿਨ੍ਹਾਂ ਨੇ ਲੋਕਾਈ ਦੇ ਅੰਦਰ ਅਮਨ, ਮੁਹੱਬਤ, ਪਿਆਰ ਨੂੰ ਜਿਹੜਾ ਨਾ ਉਹਦਾ ਪ੍ਰਚਾਰ ਕੀਤਾ ਔਰ ਨਫ਼ਰਤ, ਸ਼ਿੱਦਤ ਪਸੰਦੀ ਨੂੰ ਦੂਰ ਕੀਤਾ। ਨਫ਼ਰਤ ਦੇ ਖਾਤਮੇ ਲਈ ਵੀ ਜ਼ਰੂਰੀ ਹੈ ਕਿ ਸੂਫੀਆ ਕਰਾਮ ਦੀ ਤਾਲੀਮਾਤ ਹੋਣ, ਸ਼ਾਹ ਅਬਦੁਲ ਲਤੀਫ ਭਟਾਈ ਹੋਣ ਜਾਂ ਸੱਚਲ ਸਰਮਸਤ ਹੋਣ ਜਾਂ ਅਬਦੁਲ ਰਹਿਮਾਨ ਬਾਬਾ ਹੋਣ ਜਾਂ ਬਾਬਾ ਫਰੀਦ ਹੋਣ, ਬੁੱਲੇ ਸ਼ਾਹ ਹੋਣ, ख्वाजा ਫਰੀਦ ਹੋਣ, ख्वाजा गुलाम फरीद ਸਾਹਿਬ, ਸਭ ਜਿਹੜੇ ਮਹਾਨ ਪੰਜਾਬੀ ਸੂਫੀ ਸ਼ਾਇਰ ਨੇ, ਸਭ ਦਾ ਤਾਲੀਮਾਤ ਨੂੰ ਫਰੋਗ ਦੇਣਾ ਵੇਲੇ ਦੀ ਲੋੜ ਹੈ। ਉਸ ਤੋਂ ਬਾਅਦ ਜਨਵਰੀ ਤੋਂ ਬਾਅਦ ਫਰਵਰੀ 'ਚ ਫਿਰ 21 ਫਰਵਰੀ ਨੂੰ ਮਾਂ ਬੋਲੀ ਦਾ ਆਲਮੀ ਦਿਹਾੜੇ, ਫਿਰ ਮਾਰਚ ਦੇ ਅੰਦਰ
ਜਿਹੜਾ ਨਾ ਜੀ ਉਹ ਇਨਸ਼ਾ ਅੱਲਾਹ ਤਾਲਾ ਉਹ ਆ ਰਿਹਾ ਹੈ ਕਲਚਰਲ ਡੇ, ਪੰਜਾਬੀ ਕਲਚਰ ਡੇ, ਪੰਜਾਬੀ ਵਸੇਬ ਦਿਹਾੜ, ਉਹ ਮਨਾਇਆ ਜਾਏਗਾ। ਅਪ੍ਰੈਲ ਦੇ ਅੰਦਰ ਵਿਸਾਖੀ ਹੈ, ਫਿਰ ਉਸ ਤੋਂ ਬਾਅਦ ਅਬਦੁੱਲਾ ਭੱਟੀ ਦਾ ਦਿਨ ਮਨਾਇਆ ਜਾਏਗਾ ਔਰ ਰਾਏ ਅਹਿਮਦ ਖਾਨ ਖਰਲ ਸ਼ਹੀਦ। ਇਸ ਤਰ੍ਹਾਂ ਪੂਰੇ ਸਾਲ ਦੀਆਂ ਤਕਰੀਬਾਤ ਅਸੀਂ ਸਾਲ ਦੇ ਸ਼ੁਰੂ ਦੇ ਵਿੱਚ ਡਿਸਕਸ ਕਰ ਰਹੇ ਹਾਂ, ਮੁਖਤਲਿਫ ਸ਼ਹਿਰਾਂ 'ਚ ਜਾ ਕੇ ਉਹ ਪਾਕਿਸਤਾਨ ਦੇ ਸੱਜਣ ਬੇਲੀ ਮਿੱਤਰ ਪਿਆਰੇ ਕੰਮ ਕਰ ਰਹੇ ਨੇ। ਸਾਡੀ ਕੋਈ ਕੋਸ਼ਿਸ਼ ਹੈ ਕਿ ਸਾਰੀਆਂ ਜਿਤਨੇ ਵੀ ਸਾਡੇ ਫੰਕਸ਼ਨ ਨੇ ਅਸੀਂ ਉਹਨਾਂ ਨੂੰ ਫੋਕਸ ਕਰੀਏ ਔਰ ਲੋਕਾਈ ਤੱਕ ਆਪਣਾ ਸੁਨੇਹਾ ਪਹੁੰਚਾਈਏ, ਪਿਆਰ ਮੁਹੱਬਤ ਨਾਲ ਰਹੀਏ। ਫਰੀਦਾ ਐਸਾ ਹੋ ਰੋ ਜਿਵੇਂ ਕੱਖ ਮਸੀਤ, ਪੈਰਾਂ ਹੇਠ ਲਤਾੜੀਏ ਪਰ ਨਾ ਛੱਡ ਦੇ ਪ੍ਰੀਤ। ਤੇ ਸੋ ਇਹ ਮੈਸੇਜ ਹੈ ਕੂਕ ਫਰੀਦਾ ਕੂਕ ਤੂੰ ਜਿਉ ਰਾਖਾ ਜਵਾਰ, ਜਬ ਲਗ ਟਾਂਡਾ ਨਾ ਗਿਰੇ ਤਬ ਲਗ ਕੂਕ ਪੁਕਾਰ। ਲਿਹਾਜ਼ਾ ਇਹ ਜ਼ਿੰਦਗੀ ਭਰ ਦਾ ਹੈ ਸਾਡਾ ਸੁਨੇਹਾ, ਅਸੀਂ ਇੱਥੇ ਕੰਮ ਕਰਨਾ ਹੈ ਔਰ ਇਨਸ਼ਾ ਅੱਲਾਹ ਅੱਲਾਹ ਪਾਕ ਕਾਮਯਾਬੀ ਦੇਗਾ। ਤੇ ਲੋ ਜੀ ਸੱਜਣੋ, ਬੇਲੀਓ, ਮਿੱਤਰੋ, ਇਨਸ਼ਾ ਅੱਲਾਹ 2026 ਦਾ ਸਾਲ ਚੰਗਾ ਸਾਡੇ ਲਈ ਸਾਬਤ ਹੋਏਗਾ ਇਸ ਮੁਲਕ ਲਈ ਔਰ ਪਾਕਿਸਤਾਨ ਤਰੱਕੀ ਕਰੇਗਾ। ਰੱਬ ਰਾਖਾ ਤੇ ਅੱਲਾ ਬੇਲੀ।